viewers, welcome back in our program. हाँ डॉक्टर साहब साਡਾ अगला सवाल है रसायनिक हमले ਦੇ ਬਹਾਨੇ ਅਮਰੀਕਾ ਵੱਲੋਂ ਸੀਰੀਆ ਤੇ ਹਮਲੇ ਦੀ ਤਿਆਰੀ ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ ਮੱਧ ਏਸ਼ੀਆ ਦੇ ਵਿੱਚ ਬੜੀ ਖਤਰਨਾਕ ਸਥਿਤੀ ਬਣੀ ਹੋਈ ਹੈ। ਅਮਰੀਕਾ ਨੇ ਆਪਣੀ ਜਿਹੜੀ ਜਲ ਸੈਨਾ ਉਹਨੂੰ ਤਾਇਨਾਤ ਕੀਤਾ ਉੱਥੇ ਆਲਰੇਡੀ ਉਹ ਪਹੁੰਚੇ ਹੋਏ ਨੇ ਜੀ। ਅਮਰੀਕਾ ਦੇ ਚੱਕ ਹੇਗਲ ਜਿਹੜਾ ਡਿਫੈਂਸ ਸੈਕਟਰੀ ਆ ਉਹਨੇ BBC ਨੂੰ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਵੀ ਅਸੀਂ ਜਸਟ ਪ੍ਰੈਜ਼ੀਡੈਂਟ ਓਬਾਮਾ ਦੀ ਪਰਮਿਸ਼ਨ ਦੀ ਉਡੀਕ ਕਰ ਰਹੇ ਹਾਂ ਔਰ ਅਸੀਂ ਕਿਸੇ ਵੇਲੇ ਵੀ ਸਟ੍ਰਾਈਕ ਕਰ ਸਕਦੇ ਹਾਂ ਜੀ। रूस और चीन उन्होंने विरोधी पोजीशन ਲਈ है कि भी ये ठीक नहीं है और अमरीका ने कहा कि जी ਅਸੀਂ कोई ਜ਼ਰੂਰੀ ਨਹੀਂ ਵੀ ਅਸੀਂ ਯੂਨਾਈਟਿਡ ਨੇਸ਼ਨ ਸੁਰੱਖਿਆ ਕੌਂਸਲ ਦੀ ਸਹਿਮਤੀ ਲਈ ਅਸੀਂ ਉਸ ਤੋਂ ਬਿਨਾਂ ਵੀ ਜਾ ਸਕਦੇ ਜੀ। ਔਰ ਉਹਦਾ ਹੁਣ ਆਧਾਰ ਬਣਾਇਆ ਜਾ ਰਿਹਾ ਜਿਵੇਂ ਇਰਾਕ ਦੇ ਵਿੱਚ ਹਮਲਾ ਕਰਨ ਦੇ ਲਈ ਪ੍ਰੈਜ਼ੀਡੈਂਟ ਬੁਸ਼ ਨੇ ਉਸ ਵੇਲੇ ਦੇ ਈਵਨ ਸੈਕਟਰੀ ਆਫ ਸਟੇਟ ਕੋਲਿਨ ਪਾਵਲ ਤੋਂ ਵੀ ਇਹ ਝੂਠ ਬੁਲਵਾਇਆ ਸੀ ਕਿ ਸਾਡੇ ਸਬੂਤ ਇਹ ਦੱਸਦੇ ਨੇ ਕਿ ਸਦਾਮ ਹੁਸੈਨ ਦੇ ਕੋਲ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ ਹਥਿਆਰ ਨੇ ਬੜੇ ਖਤਰਨਾਕ ਤਬਾਹੀ ਵਾਲੇ ਔਰ ਬਾਅਦ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਹ ਗੱਲ ਠੀਕ ਨਹੀਂ ਹੈ ਜੀ। ਹੁਣ ਇਹ ਫੋਟੋਆਂ ਹਸਪਤਾਲਾਂ ਦੇ ਤਸਵੀਰਾਂ ਕਿ ਜੀ ਸੀਰੀਆਈ ਫੌਜ ਨੇ ਕੈਮੀਕਲ ਵੈਪਨਸ ਦੇ ਨਾਲ ਰਸਾਇਣਕ ਹਥਿਆਰਾਂ ਨਾਲ ਵਿਦਰੋਹੀਆਂ ਤੇ ਹਮਲਾ ਕੀਤਾ ਜੀ। ਹਾਲਾਂ ਮੌਕੇ ਤੋਂ ਦੋਵੇਂ ਤਰ੍ਹਾਂ ਦੀਆਂ ਹੀ ਰਿਪੋਰਟਸ ਆ ਰਹੀਆਂ ਕਿ ਇਹ ਸੰਭਵ ਹੈ ਕਿ ਈਵਨ ਇਹ ਜਿਹੜਾ ਕਿਤੇ ਨਾ ਕਿਤੇ ਵਰਤੇ ਤਾਂ ਗਏ ਨੇ ਪਰ ਇਹ ਰਿਬੈਲਸ ਨੇ ਵਰਤੇ ਨੇ। ਹੁਣ ਜਿਹੜੇ ਵਿਦਰੋਹੀ ਨੇ ਕੋਈ ਜੈਨੂਨ ਉਹਨਾਂ 'ਚ ਵੀ ਬਹੁਤੇ ਜੈਨੂਨ ਨਹੀਂ ਨੇ, ਕੁਛ ਲੀਬੀਆ ਦੇ ਲੋਕ ਫੜ ਕੇ ਟ੍ਰੇਨਡ ਕਰਕੇ ਉੱਥੇ ਲੜਾਏ ਜਾ ਰਹੇ ਨੇ, ਕੋਈ ਹੋਰ ਕੀਤਾ ਜਾ ਰਿਹਾ। ਸੋ ਅਸੀਂ ਸਮਝਦੇ ਹਾਂ ਵੀ ਇਹ ਵਾਸ਼ਿੰਗਟਨ ਪੋਸਟ ਨੇ ਵੀ ਇਸ ਗੱਲ ਦੀ ਤਸਦੀਕ ਕੀਤੀ ਹੈ ਕਿ ਇਹ ਕਿਸੇ ਵੇਲੇ ਵੀ ਉੱਥੇ ਜੰਗ ਦਾ ਜਿਹੜਾ ਉਹ ਬਿਗਲ ਵਜਾਇਆ ਜਾ ਸਕਦਾ ਹੈ। ਸੀਰੀਆ ਦਾ ਵਿਦੇਸ਼ ਮੰਤਰੀ ਹੈ ਵਾਲਿਦ ਮੁਆਲਮ, ਉਹਨੇ ਬਿਲਕੁਲ ਇਨਕਾਰ ਕੀਤਾ। ਉਹਨੇ ਕਿਹਾ ਜੀ ਅਸੀਂ ਆਪਣੇ ਲੋਕਾਂ ਦੇ ਖਿਲਾਫ ਕੋਈ ਹਥਿਆਰ ਰਸਾਇਣਕ ਨਹੀਂ ਵਰਤੇ, ਇਹ ਇਹਨਾਂ ਦੀ ਸਾਡੇ ਤੇ ਹਮਲਾ ਕਰਨ ਦੇ ਲਈ ਇੱਕ ਜਿਹੜੀ ਹੈ ਇਹਨਾਂ ਨੇ ਇੱਕ ਸਮੋਕ ਸਕਰੀਨ ਕ੍ਰੀਏਟ ਕੀਤੀ ਹੈ। ਸੋ ਅਸੀਂ ਦੋਨੋਂ ਪੱਖ ਦੱਸ ਦਿੱਤੇ ਨੇ। ਅਸੀਂ ਸਮਝਦੇ ਹਾਂ ਵੀ ਪ੍ਰੈਜ਼ੀਡੈਂਟ ਓਬਾਮਾ ਆਲਰੇਡੀ ਅਫਗਾਨਿਸਤਾਨ 'ਚੋਂ ਫੌਜਾਂ ਕੱਢ ਰਿਹਾ ਹੈ। ਇਰਾਕ ਦੀ ਜੰਗ ਜਿਹੜੀ ਉਹਨਾਂ ਨੇ ਮੁਕਾਈ ਹੈ ਆਪਣੇ ਵੱਲੋਂ, ਉੱਥੇ ਘਟਾਈ ਹੈ ਫੌਜ। ਤੇ ਜੇ ਸੀਰੀਆ ਦੇ ਵਿੱਚ ਇਹੀ ਕੁਝ ਸ਼ੁਰੂ ਕਰਨਾ ਹੈ ਤਾਂ ਇਹੀ ਕੁਝ ਬੁਸ਼ ਕਰਦਾ ਰਿਹਾ, ਫਿਰ ਫਰਕ ਕੀ ਹੈ? ਇਸ ਵੇਲੇ ਅਮਰੀਕਾ ਦੇ ਵਿੱਚ ਅਮਰੀਕਾ ਦੀ ਇਕੋਨਮੀ ਨੂੰ ਇੰਪਰੂਵ ਕਰਨਾ, ਲੋਕਾਂ ਦੇ ਮੁੱਢਲੇ ਮਸਲੇ ਹੱਲ ਕਰਨਾ, ਇਹ ਪ੍ਰਾਇਰਟੀਜ਼ ਹੋਣੀਆਂ ਚਾਹੀਦੀਆਂ, ਨਾ ਕਿ ਤੁਸੀਂ ਜਾ ਕੇ ਉੱਥੇ ਇੱਕ ਨਵੀਂ ਲੜਾਈ ਜਿਹੜੀ ਹੈ ਉਹ ਸ਼ੁਰੂ ਕਰੋ। ਜੀ। ਸਾਡਾ ਅਗਲਾ ਸਵਾਲ ਹੈ ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ ਨੂੰ ਬਰੀ ਕਰਨ ਵਿਰੁੱਧ ਇੱਕ ਕੇਸ ਵਿੱਚ CBI ਦੀ ਅਪੀਲ ਸਵੀਕਾਰ ਕਰ ਲਈ ਹੈ। ਜੀ ਡਾਕਟਰ ਸਾਹਿਬ ਦੇਖੋ ਇਹ ਚੂਹੇ ਬਿੱਲੀ ਦੀ ਲੜਾਈ 'ਚ ਜਿਹੜਾ ਲੜਾਈ ਵਾਂਗ ਸਿੱਖਾਂ ਨੂੰ ਇੱਕ ਬਟ ਆਫ ਮੈਂ ਸਮਝਦਾ ਵੀ ਰਿਡੀਕਿਊਲ ਜੋਕਸ ਬਣੇ ਨੇ। 29 ਸਾਲ ਹੋ ਗਏ ਨੇ। ਉਹੀ ਅਦਾਲਤਾਂ ਜਿਹੜੀਆਂ ਪੱਬਾਂ ਭਾਰ ਨੇ ਦਵਿੰਦਰਪਾਲ ਭੁੱਲਰ ਨੂੰ ਫਾਂਸੀ ਦੇਣ ਲਈ, ਭਾਈ ਰਾਜੋਆਣਾ ਨੂੰ ਦੇਣ ਲਈ, ਭਾਈ ਹਵਾਰਾ ਨੂੰ ਦੇਣ ਲਈ ਐਕਸਟਰਾ ਐਨਰਜੀ ਉਹ ਅਦਾਲਤਾਂ ਸ਼ੋਅ ਕਰ ਰਹੀਆਂ ਨੇ। 29 ਸਾਲਾਂ ਜਿਨ੍ਹਾਂ ਨੇ ਦੌੜ ਲਵਾਈ ਹੋਈ ਹੈ, ਉੱਪਰਲਾ ਅਦਾਲਤ ਚਲੀ ਗਈ, ਉਹਨੇ ਮੰਨ ਲਈ ਅਰਜ਼ੀ, ਉਹਨੇ ਮੁੱਕਰ ਗਏ, ਫਿਰ ਉੱਪਰ ਚਲੇ ਗਏ, ਫਿਰ ਥੱਲੇ ਆ ਗਏ। ਹੁਣ ਲੋਅਰ ਕੋਰਟ ਨੇ ਸੱਜਣ ਕੁਮਾਰ ਨੂੰ ਇਹ ਕਹਿ ਕੇ ਬਰੀ ਕੀਤਾ ਕਿ ਜਿਹੜੀ ਮੁੱਖ ਗਵਾਹ ਜਗਦੀਸ਼ ਕੌਰ ਹੈ ਉਹਨੇ ਜਦੋਂ ਰੰਗਾ ਕਮਿਸ਼ਨ ਦੇ ਸਾਹਮਣੇ 1985 'ਚ ਪੇਸ਼ ਹੋਈ ਤਾਂ ਉਹਦੇ 'ਚ ਉਹਨੇ ਸੱਜਣ ਕੁਮਾਰ ਦਾ ਨਾਂ ਨਹੀਂ ਸੀ ਲਿਆ। ਉਹ ਭਾਈ ਤੁਸੀਂ ਕਿਹੜੀ ਰੰਗਾ ਕਮਿਸ਼ਨ ਦੀ ਰਿਪੋਰਟ ਪਾਰਲੀਮੈਂਟ ਦੀ ਟੇਬਲ ਤੇ ਰੱਖੀ ਹੈ? ਉਹ ਇਨ ਕੈਮਰਾ ਕਮਿਸ਼ਨ ਸੀ, ਡਰਾਮੇਬਾਜ਼ ਬੰਦਾ, ਉਹਨੂੰ ਬਾਅਦ ਦੇ ਵਿੱਚ ਰਾਜ ਸਭਾ ਦਾ ਮੈਂਬਰ ਬਣਾਇਆ। ਉਦੋਂ ਉਹ ਤਾਂ ਰਾਜੀਵ ਗਾਂਧੀ ਨੇ ਹਸ਼-ਹਸ਼ ਕਰਨ ਦੇ ਲਈ ਕਮਿਸ਼ਨ ਬਣਾਇਆ ਸੀ ਕਿ ਜੀ ਕਿਵੇਂ ਦੋਸ਼ੀਆਂ ਨੂੰ ਬਰੀ ਕਰਨਾ। ਹੁਣ ਉਹਦਾ ਆਧਾਰ ਬਣਾ ਕੇ ਉਹਨਾਂ ਨੇ ਕੇਸ ਡਿਸਮਿਸ ਕਰਤਾ। ਹੁਣ ਬਹੁਤ ਸਾਰੀਆਂ ਅਪੀਲਾਂ ਜਿਨ੍ਹਾਂ 'ਚ ਬੀਬੀ ਜਗਦੀਸ਼ ਕੌਰ ਵੀ ਸ਼ਾਮਲ ਨੇ ਉਹਨਾਂ ਨੇ ਹਾਈ ਕੋਰਟ 'ਚ ਕੀਤੀਆਂ। ਪਹਿਲਾਂ ਤਾਂ CBI ਕਰਨ ਦੇ ਹੱਕ 'ਚ ਹੀ ਨਹੀਂ ਸੀ ਕਿਉਂਕਿ CBI ਮਨਮੋਹਨ ਸਿੰਘ ਦੀ ਹੈ, ਜਗਦੀਸ਼ ਕੁਮਾਰ, ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਇਹ ਸਾਰੇ ਕਾਤਲ ਤਾਂ ਰਾਜੀਵ ਗਾਂਧੀ ਦੇ ਜਿਹੜੇ ਨੇ ਤਨਖਾਹੀਏ ਸੀ। ਸੋ ਕਿਹਨੇ ਕਿਹਦੇ ਖਿਲਾਫ ਮੁਕੱਦਮਾ ਚਲਾਣਾ? ਸੋ CBI ਨੇ ਜਦੋਂ ਦੇਖਿਆ ਕਿ ਵੀ ਜਿਹੜੀਆਂ ਇੰਡੀਪੈਂਡੈਂਟ ਉਹਨਾਂ 'ਚ ਪਾਰਟੀਆਂ ਨੇ ਉਹ ਹਾਈ ਕੋਰਟ ਚਲੀਆਂ ਗਈਆਂ ਤੇ ਪੈਰ ਘੜੀਸਦਿਆਂ ਜਿਹੜਾ ਸੁਪਰੀਮ ਕੋਰਟ ਤੱਕ CBI ਵੀ ਪਹੁੰਚ ਗਈ। ਹੁਣ ਹਾਈ ਕੋਰਟ ਦੇ ਦੋ ਜੱਜ ਨੇ ਜਸਟਿਸ GS ਸਿਸਤਾਨੀ ਤੇ ਜਸਟਿਸ CP ਮਿੱਤਲ, ਉਹਨਾਂ ਨੇ CBI ਦੀ ਪਟੀਸ਼ਨ ਮਨਜ਼ੂਰ ਕਰ ਲਈ ਹੈ ਕਿ ਜੀ ਠੀਕ ਹੈ ਅਸੀਂ ਸੁਣਾਂਗੇ ਸੱਜਣ ਕੁਮਾਰ ਦੇ ਖਿਲਾਫ ਕੇਸ। ਤੇ ਨਾਲ ਹੀ ਉਹਨਾਂ ਨੇ ਜਿਹੜਾ ਨੇ ਇੰਡੀਪੈਂਡੈਂਟਲੀ ਅਪੀਲ ਕੀਤੀ ਹੈ ਉਸ ਫੈਸਲੇ ਦੇ ਖਿਲਾਫ, ਉਹਨਾਂ ਨੂੰ ਕਿਹਾ ਜੀ ਤੁਸੀਂ ਆਪਣੀਆਂ ਅਪੀਲਾਂ ਵਾਪਸ ਲੈ ਲਓ। CBI ਦੇ ਨਾਲ ਹੀ ਤੁਹਾਡੀਆਂ ਜਿਹੜੀਆਂ ਨੇ ਅਸੀਂ ਉਹਨਾਂ ਨੂੰ ਜ਼ਾਤੀ ਮੁਚਲਕਾ ਉਹਨਾਂ ਨੇ ਕਿਹਾ ਵੀ ਉਹਨੂੰ ਸੱਜਣ ਕੁਮਾਰ ਨੂੰ ਵੀ ਕਿ ਵੀ ਤੂੰ ਪੇਸ਼ ਹੋ ਰਜਿਸਟਰਾਰ ਦੇ, ਤੇ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਜੀ ਤੁਹਾਡੀਆਂ ਜਿਹੜੀਆਂ ਅਪੀਲਾਂ ਨੇ ਉਹਨੂੰ ਅਸੀਂ CBI ਕੇਸ ਦੇ ਨਾਲ ਵਾਧੂ ਅਪੀਲ ਦੇ ਤੌਰ ਤੇ ਐਂਟਰ ਕਰਾਂਗੇ।
ਸੋ ਸਾਨੂੰ ਲੱਗਦਾ ਹੈ ਕਿ ਵੀ ਇਹ ਵੀ ਇਹ ਚੋਂ ਨਿਕਲਣਾ ਕੁਛ ਨਹੀਂ ਹੈ ਤੇ ਵਕਤ ਦੀ ਬਰਬਾਦੀ ਹੈ ਤੇ ਸਿੱਖ ਜਿਹੜੇ ਨੇ ਉਹਨਾਂ ਨੂੰ ਜ਼ਲੀਲ ਕੀਤਾ ਜਾ ਰਿਹਾ। ਜੀ ਸਾਡਾ ਅਗਲਾ ਸਵਾਲ ਹੈ, ਪੈਰਿਸ ਵਿੱਚ ਹੋਈ ਯੂਨਾਈਟਿਡ ਸਿੱਖਸ ਦੀ ਸਾਲਾਨਾ ਸਿੱਖ ਕਨਵੈਨਸ਼ਨ ਵਿੱਚ ਗਲੋਬਲ ਸਿੱਖ ਅਲਾਈਅੰਸ ਬਣਾਉਣ ਦਾ ਫੈਸਲਾ ਲਿਆ ਗਿਆ ਹੈ, ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ, ਯੂਨਾਈਟਿਡ ਸਿੱਖਸ ਦੀ ਇਹ 5ਵੀਂ ਗਲੋਬਲ ਸਿੱਖ ਸਿਵਲ ਐਂਡ ਹਿਊਮਨ ਰਾਈਟਸ ਕਾਨਫਰੰਸ ਸੀ। ਇਹਦੇ 'ਚ 4-5 ਮੁੱਦੇ ਜਿਹੜੇ ਉਹਨਾਂ ਨੇ ਮੁੱਖ ਤੌਰ ਦੇ ਉੱਤੇ ਡਿਸਕਸ ਕੀਤੇ। 1984 ਦੀ ਸਿੱਖ ਨਸਲਕੁਸ਼ੀ ਜਿਹਨੂੰ ਉਹਨਾਂ ਨੇ ਵੀ ਜੈਨੋਸਾਈਡ ਕਿਹਾ, ਪੋਗਰੋਮਸ। ਦੂਜਾ ਟਰਬਨ ਇਸ਼ੂ, ਫ੍ਰੈਂਚ ਟਰਬਨ ਖਾਸ ਤੌਰ ਤੇ ਕ੍ਰੈਡਿਟ ਯੂਨਾਈਟਿਡ ਸਿੱਖਸ ਨੂੰ ਜਾਂਦਾ ਹੈ ਕਿ ਉਹਨਾਂ ਨੇ ਜਿਹੜਾ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਦੇ ਵਿੱਚ ਇਹ ਕੇਸ ਜਿੱਤਿਆ ਪੱਗ ਦਾ। ਤੀਸਰਾ ਇਸ਼ੂ ਉਹਨਾਂ ਨੇ ਜਿਹੜੇ ਯੂਰਪ ਦੇ ਵਿੱਚ ਥਾਂ ਬੈਨ ਲੱਗ ਰਿਹਾ ਪੱਗ ਦੇ ਉੱਤੇ, ਇਸ ਨੂੰ ਵਿਚਾਰਿਆ, ਡੈਥ ਪੈਨਲਟੀ ਕਿ ਮੌਤ ਦੀ ਸਜ਼ਾ ਨਹੀਂ ਹੋਣੀ ਚਾਹੀਦੀ। ਔਰ ਫਾਈਨਲ ਸੀ ਉਹਨਾਂ ਦਾ ਕਿ ਪ੍ਰੀਜ਼ਰਵੇਸ਼ਨ ਆਫ ਸਿੱਖ ਹੈਰੀਟੇਜ ਕਿ ਸਿੱਖਾਂ ਦੀ ਵਿਰਾਸਤ ਨੂੰ ਕਿਵੇਂ ਸੰਭਾਲਿਆ ਜਾਏ। ਸੋ 12-13 ਦੇਸ਼ਾਂ ਦੇ ਨੁਮਾਇੰਦੇ ਇਸ ਕਾਨਫਰੰਸ ਦੇ ਵਿੱਚ 5th ਗਲੋਬਲ ਸਿੱਖ ਸਿਵਲ ਐਂਡ ਹਿਊਮਨ ਰਾਈਟਸ ਕਾਨਫਰੰਸ 'ਚ ਆਏ। ਮੀਡੀਆ ਨੇ ਦੁਨੀਆ ਭਰ 'ਚ ਨੂੰ ਕਵਰ ਕੀਤੇ ਔਰ ਜਿਹੜੀ ਉਹਦੇ 'ਚੋਂ ਇੱਕ ਖਾਸ ਉਹਨਾਂ ਨੇ 12-13 ਦੇਸ਼ਾਂ ਦੇ ਨੁਮਾਇੰਦਿਆਂ ਨੇ, ਜਿਨ੍ਹਾਂ ਦੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਵੀ ਸ਼ਾਮਲ ਸੀ, ਜਿਹੜਾ ਫੈਸਲਾ ਲਿਆ ਜਿਹਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਇੱਕ ਗਲੋਬਲ ਸਿੱਖ ਅਲਾਇੰਸ ਨਾਂ ਦਾ ਇੱਕ ਜਿਹੜਾ ਸੰਗਠਨ ਹੋਣ ਦੇ ਵਿੱਚ ਲਿਆਂਦਾ ਜਾਏ ਔਰ ਸਾਲ ਦੇ ਵਿੱਚ ਇੱਕ ਵਾਰ ਗਲੋਬਲ ਸਿੱਖ ਅਸੈਂਬਲੀ ਹੋਏ। ਤੇ ਇਹ ਜਿਹੜੇ ਗਲੋਬਲ ਸਿੱਖ ਅਲਾਇੰਸ ਹੈ, ਇਹ ਦੁਨੀਆ ਭਰ ਦੇ ਸਿੱਖਾਂ ਦੀ ਇੱਕ ਅਸੈਂਬਲੀ ਦੇ ਤੌਰ ਦੇ ਉੱਤੇ ਕੰਮ ਕਰੇ ਤੇ ਜਿਹੜੇ ਥਾਂ ਤੇ ਸਿੱਖਾਂ ਨੂੰ ਦਰਪੇਸ਼ ਮਸਲੇ ਨੇ ਉਹਨਾਂ ਨੂੰ ਟੁਗੈਦਰਨੈਸ ਦੇ ਨਾਲ ਲਿਆ ਜਾਏ। ਅਸੀਂ ਸਮਝਦੇ ਹਾਂ ਵੀ ਜਿਹੜਾ ਕੰਮ ਅਕਾਲ ਤਖਤ ਸਾਹਿਬ ਦੇ ਥੱਲੇ ਹੋਣਾ ਚਾਹੀਦਾ ਸੀ ਜਾਂ ਸ਼੍ਰੋਮਣੀ ਕਮੇਟੀ ਕਦੇ ਕਰਦੀ, ਉਹਨਾਂ ਨੂੰ ਤਾਂ ਬਾਦਲ ਟੱਬਰ ਨੂੰ ਪ੍ਰਮੋਟ ਕਰਨ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਹੈ। ਤੇ ਬਾਹਰਲੇ ਸਿੱਖਾਂ ਦੇ ਇਹ ਹਿੱਸੇ ਆਇਆ, ਡਾਇਸਪੋਰਾ ਸਿੱਖਾਂ ਦੇ, ਜਿਵੇਂ ਯੂਨਾਈਟਿਡ ਸਿੱਖਸ ਨੇ ਫ੍ਰੈਂਚ ਟਰਬਨ ਕੇਸ ਨੂੰ ਜਾ ਕੇ UN ਹਿਊਮਨ ਰਾਈਟ ਕਾਉਂਸਲ ਜਿੱਤਿਆ, ਜਿਹੜਾ ਕੰਮ ਕੋਈ ਹੋਰ ਨਹੀਂ ਕਰ ਸਕੇ। ਸੋ ਅਸੀਂ ਇਸ ਗਲੋਬਲ ਸਿੱਖ ਅਲਾਇੰਸ ਦੇ ਆਈਡੀਆ ਨੂੰ ਵੈਲਕਮ ਕਰਦੇ ਔਰ ਅਸੀਂ ਆਸ ਕਰਦੇ ਹਾਂ ਕਿ ਜਿਹੜੀ ਗਲੋਬਲ ਸਿੱਖ ਅਸੈਂਬਲੀ ਹੈ ਜਿੱਥੇ ਬਾਕੀ ਇਸ਼ੂਜ਼ ਨੂੰ ਲਏਗੀ, ਜਿਸ ਦੇ ਵਿੱਚ ਜਿਹੜੇ ਇਸ਼ੂ ਉਹਨਾਂ ਨੇ ਕਾਨਫਰੰਸ ਡਿਸਕਸ ਵੀ ਕੀਤੇ ਨੇ, ਉੱਥੇ ਜਿਹੜੀ ਸਿੱਖ ਸੋਵਰਨਿਟੀ ਦਾ ਇਸ਼ੂ ਹੈ, ਸਿੱਖਾਂ ਦੀ ਆਜ਼ਾਦੀ ਦਾ ਇਸ਼ੂ ਹੈ, ਇਸ ਨੂੰ ਵੀ ਇਹ ਆਪਣੇ ਏਜੰਡੇ ਦਾ ਹਿੱਸਾ ਬਣਾਉਣਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਦੇਖੋ, ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ 14ਵੀਂ ਗਜ਼ਲ ਨੂੰ ਚੁਣਿਆ ਜੀ। ਇਸ ਦੇ ਸਿਰਫ 5 ਸ਼ੇਅਰ ਨੇ, ਲੇਕਿਨ ਜਿਵੇਂ ਭਾਈ ਨੰਦ ਲਾਲ ਜੀ ਦੀ ਲਿਖਤ ਭਾਵੇਂ ਫਾਰਸੀ ਸਾਨੂੰ ਉਨੀ ਕੀ ਆਉਂਦੀ ਹੈ ਜਿੰਨੀ ਕਿ ਕੋਈ ਬਿਲਕੁਲ ਅਨਪੜ੍ਹ ਕਹਿ ਸਕਦਾ ਹੈ। ਲੇਕਿਨ ਮੈਂ ਹਮੇਸ਼ਾ, ਜਿਵੇਂ ਮੈਂ ਅੱਗੇ ਵੀ ਕਿਹਾ ਸੀ, ਕਿ ਜਦੋਂ ਮੈਂ ਈਵਨ ਉਹਨਾਂ ਦੀ ਫਾਰਸੀ ਵੀ ਪੜ੍ਹਦਾ ਜਿਹਦੇ ਸ਼ਬਦਾਂ ਦੇ ਅਰਥ ਦੇਖਣ ਲਈ ਮੈਨੂੰ ਐਕਸਟਰਾ ਡਿਕਸ਼ਨਰੀ ਦੇਖਣੀ ਪੈਂਦੀ ਹੈ ਤੇ ਇੱਕ ਨਸ਼ਾ ਜਿਹਾ ਆਉਂਦਾ, ਕਿਉਂਕਿ ਉਹਦੇ ਵਿੱਚ ਜਦੋਂ ਤੁਸੀਂ ਕਿਸੇ ਲਿਖਤ ਦੀ ਓਰੀਜਨਲ ਲਿਖਤ ਨੂੰ ਦੇਖਦੇ ਹੋ ਤੇ ਜੋ ਓਰੀਜਨਲ ਦੇ ਵਿੱਚ ਹੁੰਦਾ ਹੈ, ਟਰਾਂਸਲੇਸ਼ਨ ਜਿੰਨੀ ਮਰਜ਼ੀ ਖੂਬਸੂਰਤ ਹੋਏ, ਓਰੀਜਨਲ ਦੇ ਵਿੱਚ ਉਸ ਦੀਆਂ ਭਾਵਨਾਵਾਂ, ਉਸ ਦੇ ਜਜ਼ਬਾਤ ਤੇ ਜਿਨ੍ਹਾਂ ਨੂੰ ਫਿਰ ਜ਼ੁਬਾਨ ਦੀ ਸਮਝ ਹੋਏ ਉਹ ਉਸ ਨੂੰ ਮੱਚ ਮੋਰ ਇੰਜੋਏ ਕਰ ਸਕਦੇ ਨੇ। ਸੋ ਮੈਂ ਤਾਂ ਬਿਨਾਂ ਫਾਰਸੀ ਨੂੰ ਜਾਣਿਆ ਵੀ ਇਹਨੂੰ ਇੰਜੋਏ ਕਰਦਾ, ਕਿਉਂਕਿ ਉਹਦੇ 'ਚ ਇੱਕ ਰਵਾਨਗੀ ਹੈ, ਮੈਸੇਜ ਦੇ ਵਿੱਚ ਇੱਕ ਗੁਰਮਤ ਦੇ ਹੀ ਸਿਧਾਂਤ ਦਾ ਜਿਹੜਾ ਇੱਕ ਫਲੋ ਹੈ। ਸੋ ਭਾਈ ਸਾਹਿਬ ਦਾ ਇਹ ਜਿਹੜਾ ਲਿਖਣ ਸਟਾਈਲ ਹੈ, ਇਹਦੇ 'ਚ ਕੋਈ ਅਜੀਬ ਜਿਹੜੀ ਹੈ ਸਪਿਰਿਚੁਅਲ ਉਸ ਦੀ ਰਵਾਨਗੀ ਹੈ। ਸੋ ਲਿਖਦੇ ਨੇ, ਦਿਲੇ ਮਨ ਦਰ ਫਰਾਕੇ ਯਾਰ ਬਾਸੋਖਤ, ਜਾਨੇ ਮਨ ਬਹਿਰ ਆਨ ਗਾਰ ਬਾ सोखत, आँचुना सोख्तम अज़ां आतिश, हर की बेशुनीद चूँ चिनार बाशोखत, मन न तन्हा बशोख्तम दर इश्क, हमें आलम अज़ीं शरार बासोखत, सोख्तम दर फराके आतिशे यार, हम चुनी कीमिया बकार बासोखत। ते अखीरला शेर है, आफरी बाद बर दिले गोया के बा उम्मीदे रूए यार बासोखत। जी सो ਇਹਦਾ ਮੇਨ ਥੀਮ ਜਿਹੜਾ ਪੰਜਾਬੀ ਦੇ ਵਿੱਚ ਪ੍ਰਿੰਸੀਪਲ ਹਰਭਜਨ ਸਿੰਘ ਹੋਰਾਂ ਦੇ ਅਨੁਵਾਦ ਦੇ ਰੂਪ ਦੇ ਵਿੱਚ ਹੈ, ਔਰ ਉਹਨਾਂ ਨੇ ਕਾਫੀ ਅੱਛਾ ਉਸ ਮੈਸੇਜ ਨੂੰ ਕੈਪਚਰ ਕੀਤਾ। ਹਿਜਰ ਉਸ ਦੇ
ਦਿਲ ਮੇਰਾ ਹੈ ਕੋਲੇ ਕੋਲੇ ਕੀਤਾ। ਹਿਜਰ ਉਸ ਦੇ ਦਿਲ ਮੇਰਾ ਹੈ ਕੋਲੇ ਕੋਲੇ ਕੀਤਾ। ਜੀਵਨ ਇਹ ਮੈਂ ਸੋਹਣੇ ਖਾਤਰ ਕੀਤਾ ਫੀਤਾ ਫੀਤਾ। ਬਿਰਹੋਂ ਅੱਗ ਦੇ ਨਾਲ ਹੈ ਯਾਰੋ ਐਸਾ ਸੜਿਆ ਗੋਇਆ। ਵਾਂਗ ਚਿਨਾਰ ਦੇ ਜਿਸ ਵੀ ਸੁਣਿਆ ਉਹ ਵੀ ਕੋਲਾ ਹੋਇਆ। ਹੁਣ ਚਿਨਾਰ ਇੱਕ ਦਰਖਤ ਹੈ, ਕਸ਼ਮੀਰ ਵਾਦੀ ਦੇ ਵਿੱਚ ਬਹੁਤ ਹੁੰਦੇ ਨੇ ਜੀ। ਤੇ ਚਿਨਾਰਾਂ ਦੇ ਵਿੱਚੋਂ ਤੁਸੀਂ ਜਦੋਂ ਚਿਨਾਰਾਂ ਦੇ ਬੜੇ ਉੱਚੇ ਉੱਚੇ ਲੰਬੇ ਰੁੱਖ ਹੁੰਦੇ ਨੇ ਤੇ ਤੁਸੀਂ ਜਦੋਂ ਉਹਨਾਂ ਵੱਲ ਦੇਖਦੇ ਹੋ ਤਾਂ ਉਹਨਾਂ 'ਚੋਂ ਧੂਆਂ ਜਿਹਾ ਕੁਛ ਨਿਕਲਦਾ ਰਹਿੰਦਾ। ਸੋ ਜਦੋਂ ਭਾਈ ਨੰਦ ਲਾਲ ਆਪਣੀ ਵੇਦਨਾ ਦੀ ਗੱਲ ਕਰਦੇ ਨੇ, ਦਿਲ ਦੀ ਵਿਥ ਦੀ ਗੱਲ ਕਰਦੇ ਨੇ, ਆਪਣੇ ਪਿਆਰੇ ਤੋਂ ਫਿਰਾਕ ਦੀ ਗੱਲ ਕਰਦੇ ਨੇ, ਬਿਰਹਾ ਦੀ ਗੱਲ ਕਰਦੇ ਨੇ, ਤੇ ਉਹ ਇਹ ਕਹਿੰਦੇ ਨੇ ਕਿ ਜਿਵੇਂ ਚਿਨਾਰਾਂ ਦੇ ਰੁੱਖਾਂ 'ਚੋਂ ਹਮੇਸ਼ਾ ਧੂਆਂ ਨਿਕਲਦਾ ਹੈ, ਇਵੇਂ ਮੇਰੇ ਅੰਦਰ ਉਹ ਬਿਰਹਾ ਦੀ ਅੱਗ ਜਿਹੜੀ ਆ ਉਹ ਬਲਦੀ ਹੈ ਤੇ ਉਸ 'ਚੋਂ ਉਹ ਹੌਕਿਆਂ ਦਾ, ਉਹ ਅਥਰੂਆਂ ਦਾ, ਹੰਝੂਆਂ ਦਾ ਜਿਹੜਾ ਧੂਆਂ ਹੈ ਉਹ ਲਗਾਤਾਰਤਾ ਦੇ ਨਾਲ ਨਿਕਲਦਾ ਹੈ। ਬਿਰਹੋਂ ਅੱਗ ਦੇ ਨਾਲ ਹੈ ਯਾਰੋ ਐਸਾ ਸੜਿਆ ਗੋਇਆ। ਵਾਂਗ ਚਿਨਾਰ ਦੇ ਜਿਸ ਵੀ ਸੁਣਿਆ ਉਹ ਵੀ ਕੋਲਾ ਹੋਇਆ। ਕੇਵਲ ਮੇਰੇ ਨਾਲ ਨਾ ਹੋਇਆ ਬਿਰਹੋਂ ਅਗਨ ਦਾ ਕਾਰਾ। ਬਿਰਹੋਂ ਚੰਗਿਆੜੀ ਇਸਨੇ ਯਾਰੋ ਫੂਕ ਦਿੱਤਾ ਜਗ ਸਾਰਾ। ਦਿਲ ਮੇਰੇ ਨੂੰ ਅੱਗ ਹਿਜਰ ਦੀ ਲੋਕੋ ਐਸਾ ਸਾੜੇ। ਜਿਵੇਂ ਦਵਾਈ ਸੋਧਣ ਖਾਤਰ ਵੈਦ ਅਗਨ ਤੇ ਚਾੜੇ। ਜਦੋਂ ਇਹਨੂੰ ਰਸਾਇਣ ਪੁਰਾਣੇ ਆਯੁਰਵੈਦਿਕ ਜਾਂ ਹਿਕਮਤ ਦੇ ਵਿੱਚ ਕਿਹਾ ਜਾਂਦਾ ਸੀ ਜੀ ਕਿ ਜਿਸ ਧਾਤੂ ਨੂੰ ਅੱਗ ਦੇ ਨਾਲ ਸਾੜਿਆ ਜਾਂਦਾ ਸੀ, ਇਹ ਮੰਨਿਆ ਜਾਂਦਾ ਸੀ ਕਿ ਜਿਹੜਾ ਅੱਗ ਦਾ ਸੇਕ ਸਹਿ ਜਾਏ ਉਹ ਬੜੀ ਪਰਪੱਕ ਰਸਾਇਣ ਬਣਦੇ। ਸੋ ਭਾਈ ਸਾਹਿਬ ਉਸ ਵੱਲ ਹੀ ਇਸ਼ਾਰਾ ਕਰਦੇ ਨੇ ਕਿ ਜਿਵੇਂ ਵੈਦ ਰਸਾਇਣ ਨੂੰ ਅੱਗ ਦੇ ਉੱਤੇ ਪਰਪੱਕ ਕਰਦਾ ਹੈ, ਇਸ ਤਰ੍ਹਾਂ ਹਿਜਰ ਦੀ ਅੱਗ, ਵਿਛੋੜੇ ਦੀ ਅੱਗ, ਬਿਰਹੋਂ ਦੀ ਅੱਗ ਨੇ ਮੈਨੂੰ ਪੱਕਾ ਕਰ ਦਿੱਤੇ। ਜੀ ਐ ਦਿਲ ਮੇਰੇ ਸ਼ਾਬਾ ਤੈਨੂੰ ਆਖੇ ਮੁੜ ਮੁੜ ਗੋਇਆ। ਦੀਦ ਯਾਰ ਦੀ ਖਾਤਰ ਤੂੰ ਜੋ ਸਦਕੇ ਵਾਰੀ ਹੋਇਆ। ਸੋ ਇਹ ਸਾਰੀ ਉਹਨਾਂ ਦੀ ਗਜ਼ਲ ਬਿਰਹਾ ਦੇ ਉੱਤੇ ਹੈ, ਵਿਛੋੜਾ ਪ੍ਰਭੂ ਤੋਂ, ਕਿ ਕਿਵੇਂ ਉਸ ਦੇ ਪਿਆਰ ਦੇ ਵਿੱਚ, ਬਿਰਹਾ ਦੇ ਵਿੱਚ ਕੁੱਠੇ ਜਾਣਾ, ਬਿਰਹਾ ਦੇ ਵਿੱਚ ਆਪਾ ਫਨਾਹ ਕਰ ਦੇਣਾ ਜੀ। ਔਰ ਬਿਰਹਾ ਹੀ ਉਹ ਪ੍ਰਭੂ ਮਿਲਾਪ ਦਾ ਰਸਤਾ ਦੱਸਦੇ ਨੇ। ਔਰ ਬਾਬਾ ਫਰੀਦ ਯਾਦ ਕਰਵਾਉਂਦੇ ਨੇ, ਬਿਰਹਾ ਬਿਰਹਾ ਆਖੀ ਹੈ ਬਿਰਹਾ ਤੂੰ ਸੁਲਤਾਨ। ਫਰੀਦਾ ਜਿਤ ਤਨ ਬਿਰਹਾ ਨਾ ਉਪਜੈ ਸੋ ਤਨ ਜਾਣ ਮਸਾਨ। ਜੀ ਕਿ ਜਿਹਦੇ ਅੰਦਰ ਬਿਰਹਾ ਨਹੀਂ ਹੈ, ਬਿਰਹਾ ਵਿਛੋੜਾ ਤੇ ਵਸਲ ਮਿਲਾਪ ਹੈ। ਜਦੋਂ ਅਸੀਂ ਵਿਛੋੜੇ ਦੀ ਕਸਕ ਮਹਿਸੂਸ ਕਰਾਂਗੇ, ਵਾਹਿਗੁਰੂ ਦੇ ਵੈਰਾਗ 'ਚ ਹੋਵਾਂਗੇ, ਵਾਹਿਗੁਰੂ ਨੂੰ ਮਿਲਣ ਦੀ ਤੰਗ ਜਾਗੇਗੀ ਜੀ ਕਿ ਮੇਰਾ ਪਿਆਰਾ ਕਿਸ ਗਲੀ 'ਚ ਮੈਨੂੰ ਮਿਲੇਗਾ, ਤੇ ਫਿਰ ਉਹ ਬਿਰਹਾ ਹੀ ਮਿਲਾਪ ਦਾ ਕਾਰਨ ਬਣੇਗੀ, ਵਸਲ ਦਾ ਕਾਰਨ ਬਣੇਗੀ, ਉਸ ਦੇ ਨਾਲ ਇਕਮਿਕ ਹੋਣ ਦਾ ਕਾਰਨ ਬਣੇਗੀ। ਸੋ ਇਹ ਭਾਈ ਨੰਦ ਲਾਲ ਜੀ ਦੀ ਗਜ਼ਲ ਦਾ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਇਸ ਦੇ ਨਾਲ ਹੀ ਅਸੀਂ ਆਪਣੇ ਵੀਅਰਸ ਕੋਲ ਲੈਣੇ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਰੂਬਰੂ ਹੋਵਾਂਗੇ। ਤਦ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।